ਹੁਣ ਆਪਾਂ ਅੱਜ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਦਾ ਬੁਰਾ ਹਾਲ ਹੀ ਆ। ਅੱਜ ਵੀ ਜਿਹੜੀ ਸਟਾਕ ਮਾਰਕੀਟ ਡਾਓ ਜੋਨ ਇੰਡਸਟਰੀਅਲ ਡਾਊਨ ਗਿਆ ਹੈਗਾ, S&P ਡਾਊਨ ਗਿਆ ਹੈ। ਕਹਿੰਦੇ ਪਏ S&P 500 ਬ੍ਰਿੰਕ ਆਫ ਏ ਬੀਅਰ ਮਾਰਕੀਟ ਹੈਗਾ। ਬਹੁਤ ਸਾਰੇ ਲੋਕਾਂ ਨੇ ਪੈਸੇ ਕਾਫੀ ਲੂਜ਼ ਕਰ ਲਏ ਆ। ਜਿਹੜਾ ਡਾਓ ਜੋਨ ਇੰਡਸਟਰੀਅਲ ਆ ਉਹ 3930.08 ਤੇ ਕਲੋਜ਼ ਹੋਇਆ ਹੈਗਾ ਆ। ਜੇ ਟੈਕ ਜਾਇੰਟਸ ਦੀ ਗੱਲ ਕਰਦੇ ਜਾਈਏ, ਟੈਕਨੋਲੋਜੀ ਇੰਡਸਟਰੀ ਦੇ $1 ਟ੍ਰਿਲੀਅਨ ਦੀ ਵੈਲਿਊ ਆ, ਉਹ ਪਿਛਲੇ 3 ਟ੍ਰੇਡਿੰਗ ਡੇਜ਼ ਦੇ ਵਿੱਚ ਉਹਨਾਂ ਨੇ ਲੂਜ਼ ਕੀਤੀ ਹੈਗੀ ਆ। ਐਪਲ ਜਿਹੜੀ ਬਹੁਤ ਪਬਲਿਕਲੀ ਟ੍ਰੇਡਡ ਕੰਪਨੀ ਹੈਗੀ, ਵੈਲੂਏਬਲ, ਉਹਨਾਂ ਨੇ ਵੀ $200 ਬਿਲੀਅਨ ਬੁੱਧਵਾਰ ਤੋਂ ਲੈ ਕੇ ਹੁਣ ਤੱਕ ਲੂਜ਼ ਕਰ ਲਿਆ ਹੈਗਾ। ਸਟੇਪਲਸ, ਕੈਂਬਲ ਸੂਪ, ਜਨਰਲ ਮੇਲਸ, ਇਹ ਸਾਰਿਆਂ ਨੇ ਵੀ ਜਿਹੜੇ ਪੈਸੇ ਆ ਬਹੁਤ ਲੂਜ਼ ਕੀਤੇ ਹੈਗੇ ਆ। ਕਈ ਸਟਾਕ 70% ਤੱਕ ਡਾਊਨ ਚਲੇ ਗਏ ਹੈਗੇ ਆ। ਜੇ ਵੱਡੀਆਂ ਕੰਪਨੀ ਦੀ ਗੱਲ ਕਰਦੇ ਜਾਈਏ, ਮਾਈਕਰੋਸਾਫਟ ਨੇ $199 ਬਿਲੀਅਨ 3 ਦਿਨਾਂ ਦੇ ਵਿੱਚ ਲੂਜ਼ ਕੀਤਾ ਆ। ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਆ ਵੀ ਨਹੀਂ ਜੀ, ਇਹ ਤਾਂ ਸਟਾਕ ਮਾਰਕੀਟ ਕੁਛ ਨਹੀਂ ਹੁੰਦਾ, ਇਹ ਤਾਂ ਥੋੜੀ ਜਿਹੀ ਗੱਲ ਆ। ਹੁਣ ਤੁਸੀਂ ਦੇਖੋ ਵੀ $1 ਟ੍ਰਿਲੀਅਨ ਜਿਹੜੇ ਆ ਸਟਾਕ ਮਾਰਕੀਟ 'ਚ ਲੂਜ਼ ਹੋ ਚੁੱਕੇ ਆ। ਮਾਈਕਰੋਸਾਫਟ ਨੇ $199 ਬਿਲੀਅਨ ਲੂਜ਼ ਕੀਤੇ ਆ। ਟੈਸਲਾ ਨੇ ਜਿਹੜਾ ਉਹਨਾਂ ਦੀ $199 ਬਿਲੀਅਨ। ਐਮਾਜ਼ੋਨ ਨੇ $173 ਬਿਲੀਅਨ। ਐਮਾਜ਼ੋਨ ਦਾ ਸਟਾਕ ਤਾਂ ਲਗਭਗ 40% ਡਾਊਨ ਚਲਾ ਗਿਆ ਪਿਛਲੇ 2 ਸਾਲਾਂ ਦੇ ਮੁਤਾਬਿਕ। ਪੈਂਡੇਮਿਕ ਤੋਂ ਪਹਿਲਾਂ ਜਿੰਨਾ ਸੀ ਉਹਦੇ ਨਾਲੋਂ ਹੁਣ ਉੱਪਰ ਚਲ ਗਿਆ, ਫਿਰ 40% ਜਿਹੜਾ ਘਟ ਗਿਆ, ਪਹਿਲੇ ਵਾਲੇ ਲੈਵਲ ਤੇ ਚਲਾ ਗਿਆ। ਅਲਫਾਬੈਟ ਜਿਹੜੀ ਆ ਗੂਗਲ ਦੀ ਅੰਬਰੇਲਾ ਕੰਪਨੀ ਆ, ਉਹਨਾਂ ਨੇ $123 ਬਿਲੀਅਨ ਲੂਜ਼ ਕੀਤਾ ਹੈ। ਗ੍ਰਾਫਿਕ ਕਾਰਡਸ ਨੇ ਜਿਹੜੀ ਕਿ ਐਨਵੀਡੀਆ ਦੀ ਆ, ਉਹ $85 ਬਿਲੀਅਨ। ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਪਲੇਟਫਾਰਮ ਆ, ਉਹਨਾਂ ਨੇ ਵੀ $70 ਬਿਲੀਅਨ ਦੇ ਕਰੀਬ ਲੂਜ਼ ਕੀਤਾ ਹੈਗਾ। ਐਵਰੇਜ ਕਹਿੰਦੇ ਟੈਕ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਲੋਕ ਇਸ ਕਰਕੇ ਵੀ ਕੰਮ ਕਰਦੇ, ਉਹਨਾਂ ਦੀ ਸੈਲਰੀਜ਼ ਹਾਈ ਹੁੰਦੀਆਂ ਤੇ ਨਾਲ ਸਟਾਕ ਦੀ ਆਪਸ਼ਨ ਹੁੰਦੀ ਆ। ਕਹਿੰਦੇ ਵੀ ਇੱਕ EMPLOYE ਨੇ $4-4 ਲੱਖ ਦੇ ਕਰੀਬ ਆਪਣੇ ਸਟਾਕ ਆ ਉਹ ਲੂਜ਼ ਕਰ ਲਏ ਹੈਗੇ ਆ। ਕ੍ਰਿਪਟੋ ਕਰੰਸੀ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੈ, ਇੱਕ ਤਰ੍ਹਾਂ ਦੇ ਨਾਲ ਬਲੱਡ ਬਾਥ ਹੈਗਾ ਆ। ਬਹੁਤ ਸਾਰੇ ਲੋਕ ਲਗਭਗ ਸਾਰਾ ਕੁਛ ਹੀ ਆਪਣਾ ਲੂਜ਼ ਕਰ ਗਏ ਆ। ਪ੍ਰੋਬਲਮ ਇਹੀ ਆ ਵੀ ਆਪਾਂ ਇੱਕ ਦੂਜੇ ਵੱਲ ਦੇਖ ਕੇ ਲਈ ਜਾਂਦੇ ਆ ਵੀ ਦੇਖੋ ਜੀ ਉਹ ਕ੍ਰਿਪਟੋ ਕਰੰਸੀ ਲੈ ਲਈਏ, ਬਿਟਕੋਇਨ ਲੈ ਲਈਏ। ਸੋ ਉਹ ਹੁਣ ਆਪਾਂ ਦੇਖਿਆ ਵੀ ਕਿੰਨੀ ਉਹਨਾਂ ਦੀ ਜਿਹੜੀ ਵੈਲਿਊ ਆ ਉੱਥੇ ਚਲ ਗਈ ਹੈਗੀ ਆ। ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਅਸੀਂ ਆਪਣਾ ਘਰ ਆ ਉਹ ਵੀ ਲੂਜ਼ ਕਰ ਸਕਦੇ ਹੈਗੇ ਆ। ਬਿਟਕੋਇਨ ਟ੍ਰੇਡ ਕਰ ਰਿਹਾ ਸੀ 28,300 ਤੇ, ਇੱਕ ਟਾਈਮ ਤੇ 60,000 ਤੋਂ ਉੱਪਰ ਚਲ ਗਿਆ ਸੀ। ਵੀਰਵਾਰ ਤੋਂ ਬਾਅਦ 20% ਪ੍ਰਾਈਸ ਇਹਦੀ ਆਲਰੇਡੀ ਡਾਊਨ ਚਲੇ ਗਈ ਆ। 60% ਬਿਟਕੋਇਨ ਦੀ ਪ੍ਰਾਈਸ ਘਟ ਗਈ ਆ। 69,000 ਦੇ ਉੱਤੇ ਇਹਦੀ ਕੀਮਤ ਸੀਗੀ। $69,000 ਇੱਕ ਬਿਟਕੋਇਨ ਦੀ ਨਵੰਬਰ 2021 ਚ, ਤੇ ਅੱਜ ਉਹ ਘਟ ਕੇ 28,300 ਰਹਿ ਗਈ ਹੈਗੀ ਆ। ਸੋ ਬਹੁਤ ਸਾਰੇ ਲੋਕ ਜਿਹੜੇ ਆ ਸਟਾਕ ਮਾਰਕੀਟ ਦੇ ਵਿੱਚ, ਕ੍ਰਿਪਟੋ ਕਰੰਸੀ ਦੇ ਵਿੱਚ ਜ਼ੀਰੋ ਹੋ ਗਏ ਹੈਗੇ ਆ। CNN ਦੇ ਮੁਤਾਬਕ ਕਹਿੰਦੇ ਪਏ $7 ਟ੍ਰਿਲੀਅਨ ਵਾਈਪ ਆਊਟ ਹੋ ਗਿਆ ਸਟਾਕ ਮਾਰਕੀਟ ਤੋਂ ਇਸ ਸਾਲ ਦੇ ਵਿੱਚ। ਸੋ ਕੱਲੇ 4 ਮਹੀਨਿਆਂ ਦੇ ਵਿੱਚ $7 ਟ੍ਰਿਲੀਅਨ ਸਟਾਕ ਮਾਰਕੀਟ ਦੇ ਵਿੱਚੋਂ ਵਾਈਪ ਆਊਟ ਹੋ ਗਿਆ ਆ। ਡਾਓ ਜੋਨ ਇੰਡਸਟਰੀਅਲ ਅੱਜ 104 ਪੁਆਇੰਟ ਡਿੱਗਿਆ ਹੈਗਾ। ਵੀਰਵਾਰ ਨੂੰ 13% ਜਿਹੜਾ ਡਿੱਗਿਆ ਸੀ। ਟੈਕ ਸਟਾਕ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਬਹੁਤ ਬੁਰੀ ਤਰ੍ਹਾਂ ਜਿਹੜੇ ਡਿੱਗੇ ਹੈਗੇ ਆ। ਸਾਰੀਆਂ ਹੀ ਵੱਡੀਆਂ ਕੰਪਨੀਆਂ, ਐਪਲ, ਮਾਈਕਰੋਸਾਫਟ, ਐਮਾਜ਼ੋਨ, ਗੂਗਲ ਦਾ, ਅਲਫਾਬੈਟ, ਫੇਸਬੁੱਕ ਪੇਰੈਂਟ ਕੰਪਨੀ ਪਲੇਟਫਾਰਮ, ਮੈਟਾ ਜਿਹੜੀ ਹੈਗੀ ਆ ਪਲੇਟਫਾਰਮਸ, ਇਲੋਨ ਮਸਕ ਦੀ ਟੈਸਲਾ, ਨੈਟਫਲਿਕਸ ਤਾਂ 70% ਜਿਹੜੀ ਡਾਊਨ ਹੋਈ ਹੈਗੀ ਆ। ਸੋ $7 ਟ੍ਰਿਲੀਅਨ ਦਾ ਨੁਕਸਾਨ ਹੋਇਆ, ਤੇ ਜਿਹੜੇ ਲੋਕ ਸਟਾਕਸ ਦੇ ਵਿੱਚ ਪੈਸੇ ਲਾਉਂਦੇ ਆ ਉਹਨਾਂ ਦਾ ਹਾਲ ਸਾਰਿਆਂ ਨੂੰ ਪੁੱਛਣ ਵਾਲਾ ਵੀ ਬਹੁਤ ਇਸ ਟਾਈਮ ਦੇ ਉੱਤੇ ਬੁਰਾ ਹੈਗਾ ਆ। ਬਹੁਤ ਸਾਰੀਆਂ ਕੰਪਨੀਆਂ ਨੇ ਹਾਇਰਿੰਗ ਦੇ ਉੱਤੇ ਫਰੀਜ਼ ਕਰ ਦਿੱਤਾ ਵੀ ਅਸੀਂ ਹਾਇਰ ਨਹੀਂ ਕਰਨੀ। ਫੇਸਬੁੱਕ ਨੇ ਵੀ ਕਹਿ ਦਿੱਤਾ, ਟਵਿੱਟਰ ਵਾਲਿਆਂ ਨੇ ਵੀ ਅੱਜ ਕਹਿ ਦਿੱਤਾ। ਕਈ ਕੰਪਨੀਆਂ ਨੇ ਲੇ ਆਫ ਕਰਨਾ ਵੀ ਸ਼ੁਰੂ ਕੀਤਾ ਹੋਇਆ ਆ। ਆਪਾਂ ਪਿਛਲੇ ਦਿਨਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ। ਸੋ ਸਿਚੁਏਸ਼ਨ ਕਾਫੀ ਜਿਹੜੀ ਆ ਗੰਭੀਰ ਹੈਗੀ ਆ।